दर्शकों ब्रेक तो बाद तुहाडा स्वागत है जी। डॉक्टर साहब अगले इशू बारे तुहाडे विचार जानने चाहांगे, की कहना चाहोगे तुसीं? देखो ਅਸੀਂ अपने दर्शकों श्रोतिਆਂ ਦਾ शुक्रिया भी अदा करते हैं कि ਜਿਹੜਾ ਖਾਲਿਸਤਾਨ ਐਲਾਨ ਦਿਵਸ ਦੇ ਉੱਤੇ ਸਾਡਾ ਰਾਈਟ ਅਪ ਸੀ ਵੀਕਲੀ, ਉਹਦੇ ਤੇ ਵੀ ਕਾਫੀ ਵੱਡੀ ਗਿਣਤੀ 'ਚ, ਹੁਣ ਮੈਂ ਲੇਟੈਸਟ ਤਾਂ ਚੈੱਕ ਨਹੀਂ ਕੀਤਾ, ਬਟ ਓਵਰ 50,000 ਜਿਹੜੇ ਉਹਦੇ ਵਿਊਅਰਸ ਸੀ। ਔਰ ਜਿਹੜਾ ਫਰਾਈਡੇ ਦਾ ਸੈਗਮੈਂਟ ਜਿਹੜਾ ਅਸੀਂ ਕੋਸ਼ਿਸ਼ ਕੀਤੀ ਸੈਚਰਡੇ ਮਾਰਨਿੰਗ ਹੀ ਉਹਨੂੰ ਅਪਲੋਡ ਕਰਨ ਦੀ ਜੀ, ਉਹਦੇ ਤੇ ਵੀ ਜਿਹੜਾ 25,000 ਤੋਂ ਜ਼ਿਆਦਾ ਵਿਊਅਰਸ ਆਏ ਨੇ। ਔਰ ਬਹੁਤ ਸਾਰਿਆਂ ਨੇ ਇਸ ਗੱਲ ਦੇ ਲਈ ਜਿਹੜਾ ਉਹ ਕੰਪਲੀਮੈਂਟ ਕੀਤਾ ਕਿ ਵੀ ਬਹੁਤ ਵਾਰ ਖਾਲਿਸਤਾਨ ਐਲਾਨ ਦਿਵਸ ਦੇ ਉੱਤੇ ਖਾਲਿਸਤਾਨ ਡੈਕਲੇਰੇਸ਼ਨ ਡਾਕੂਮੈਂਟ ਦੀ ਗੱਲ ਹੁੰਦੀ ਹੈ, ਪਰ ਕਿਸੇ ਨੇ ਵੀ ਕਦੇ ਐਲੈਬੋਰੇਟਿਵਲੀ ਜਿਹੜਾ ਇਸ ਸਾਰੇ ਨੂੰ ਸਾਹਮਣੇ ਨਹੀਂ ਲਿਆਂਦਾ। ਔਰ ਅਸੀਂ ਇਸ ਦੇ ਮੱਦੇਨਜ਼ਰ, ਕਿਉਂਕਿ ਜਿਵੇਂ ਮੈਂ ਪਿਛਲੇ ਪ੍ਰੋਗਰਾਮ 'ਚ ਕਿਹਾ ਸੀ ਕਿ ਕਾਨਸਟੀਟਿਊਸ਼ਨ ਦੇਸ਼ ਦੇ ਆਜ਼ਾਦ ਦੇਸ਼ ਦੇ ਸ਼ਹਿਰੀ ਬਣਾਉਂਦੇ ਨੇ, ਕਾਨਸਟੀਟਿਊਂਟ ਅਸੈਂਬਲੀ ਬਣਾ ਕੇ ਵਿਚਾਰ ਕਰਕੇ ਜਿਹੜੀਆਂ ਡੈਕਲੇਰੇਸ਼ਨਸ ਹੁੰਦੀਆਂ ਨੇ ਇੰਡੀਪੈਂਡੈਂਸ ਦੀਆਂ, ਜਿਵੇਂ 4 ਜੁਲਾਈ 1776 ਦੀ ਹੈ, ਉਹ ਡਾਇਰੈਕਸ਼ਨ ਹੁੰਦੀ ਹੈ। ਔਰ ਉਹਦੇ 'ਚ ਭਵਿੱਖ ਦੇ ਵਿੱਚ ਕਿਹੋ ਜਿਹੀ ਸੁਸਾਇਟੀ ਹੋਏਗੀ ਆਜ਼ਾਦ ਮੁਲਕ 'ਚ, ਉਹਦੇ ਬੀਜ ਹੁੰਦੇ ਨੇ। ਸੋ ਅਸੀਂ ਇੱਕ ਵੱਡਾ ਹਿੱਸਾ ਇਸ ਡਿਸਕਸ਼ਨ ਦਾ ਰਾਜਨੀਤਿਕ ਔਰ ਰਾਜਸੀ ਔਰ ਸਮਾਜਿਕ ਢਾਂਚੇ ਵਾਲਾ ਕਵਰ ਕਰ ਲਿਆ ਸੀ। ਔਰ ਜਿੱਥੇ ਮੈਂ ਇਹਨੂੰ ਛੱਡਿਆ ਸੀ ਉਹ ਇਹੀ ਹੈ ਹੁਣ ਇਸ ਦਾ ਕਿ ਵੀ ਕਿਵੇਂ ਜਿਵੇਂ ਪਰਸੀਕਿਊਸ਼ਨ ਬੇਸ ਬਣਦਾ ਹੈ ਕਿਸੇ ਨੇਸ਼ਨ ਦਾ, ਜਿਵੇਂ ਯਹੂਦੀਆਂ ਦੀ ਪਰਸੀਕਿਊਸ਼ਨ, ਕੰਸੈਂਟਰੇਸ਼ਨ ਕੈਂਪਾਂ ਦੀ ਕਹਾਣੀ ਬਾਹਰ ਆਈ। ਔਰ ਇਸ ਗੱਲ ਨੇ ਜਿਹੜਾ ਫਿਰ ਫਾਈਨਲੀ ਹਨਾ ਰੂਜ਼ਵੈਲਟ, ਉਹਦਾ ਅਸਰ ਨਹੀਂ ਸੀ ਹੋਇਆ ਅਮਰੀਕਾ ਦੇ ਪ੍ਰੈਜ਼ੀਡੈਂਟ 'ਤੇ, ਲੇਕਿਨ ਪ੍ਰੈਜ਼ੀਡੈਂਟ ਟਰੂਮੈਨ ਨੇ ਫਿਰ 1948 ਦੇ ਵਿੱਚ ਇਸ ਬਾਰੇ UN 'ਚ ਮਤਾ ਲਿਆਂਦਾ। ਇਸੇ ਤਰ੍ਹਾਂ ਹੁਣ ਜਿਹੜੀ ਫਰਦਰ ਅਗਲੀ ਬਹੁਤੀ ਵਿਚਾਰ ਹੈ, ਕਿਉਂਕਿ ਪਾਲਿਸੀ ਲਾਈਨ ਆਲਰੇਡੀ ਡਿਸਕਸ ਹੋ ਚੁੱਕੀ ਹੈ, ਉਹ ਇਹ ਹੈ ਕਿ ਵੀ ਕਿਵੇਂ ਸਾਡੀ ਨਸਲਕੁਸ਼ੀ ਹੋ ਰਹੀ ਹੈ। ਔਰ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਇਹ 84 ਤੋਂ ਪਹਿਲਾਂ ਦੇ ਹੁਣ ਵੇਰਵੇ ਨੇ, ਖਾਸ ਤੌਰ 'ਤੇ ਰਾਜਸਥਾਨ ਨਹਿਰ ਦਾ, ਔਰ ਇੱਥੋਂ ਸ਼ੁਰੂ ਹੁੰਦਾ ਜਿੱਥੇ ਕਿ ਮੈਂ ਛੱਡਿਆ ਸੀ। ਜਿਹੜਾ ਰਾਜਸਥਾਨ ਦੀ ਪੁਲਿਸ ਦੇ ਮੁਖੀ ਨੇ ਇਹੋ ਜਿਹੀਆਂ 400 ਲਾਸ਼ਾਂ ਰਾਜਸਥਾਨ ਨਹਿਰ ਵਿੱਚੋਂ ਕੱਢਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਜੂਨ 1984 ਵਿੱਚ ਹਿੰਦ ਸਰਕਾਰ ਨੇ ਫੌਜੀ ਕਾਰਵਾਈ ਕਰਕੇ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਇਕੱਠੀਆਂ ਹੋਈਆਂ ਸੰਗਤਾਂ ਨੂੰ ਕਰਫਿਊ ਨਾਲ ਡੱਕ ਕੇ ਉਹਨਾਂ ਦਾ ਕਤਲੇਆਮ ਕੀਤਾ। ਇਹ ਜੂਨ ਤੋਂ ਪਹਿਲਾਂ ਰਾਜਸਥਾਨ ਦੇ ਡਾਇਰੈਕਟਰ ਜਨਰਲ ਨੇ ਪੰਜਾਬ ਨੂੰ ਲਿਖਿਆ ਸੀ ਕਿ ਇੱਥੇ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਲਾਸ਼ਾਂ ਆ ਰਹੀਆਂ ਨੇ, ਉਸ ਸਰਹੰਦ ਨਹਿਰ ਜਿਹੜੀ ਨਾਟ ਸਰਹੰਦ, ਉਹਦਾ ਨਾਂ ਇੰਦਰਾ ਗਾਂਧੀ ਨਹਿਰ ਬਣਾਇਆ ਹੋਇਆ, ਰਾਜਸਥਾਨ ਕੈਨਾਲ ਸੀ। ਔਰ ਉਹਨੇ ਕਿਹਾ ਜੀ ਪਿਛਲੇ ਇੰਨੇ ਹਫ਼ਤਿਆਂ ਦੇ ਵਿੱਚ ਹੀ 400 ਲਾਸ਼ਾਂ ਆਈਆਂ, ਔਰ ਇੱਕ ਲਾਸ਼ ਨੂੰ ਜਿਹੜਾ ਉਹ ਕ੍ਰੀਮੇਟ ਕਰਨ ਤੇ ਇੰਨਾ ਖਰਚ ਹੁੰਦਾ, ਸਾਨੂੰ ਖਰਚ ਦਿਓ ਕਿਉਂਕਿ ਬਹੁਤ ਜ਼ਿਆਦਾ। ਹੁਣ ਇਹ ਉਸ ਤੋਂ ਪਹਿਲਾਂ ਹੀ ਜੂਨ 84 ਤੋਂ ਜੇ 400 ਲਾਸ਼ਾਂ ਦੀ ਗੱਲ ਇਕੱਲੇ ਜਿਹੜੀਆਂ ਡਿਟੈਕਟ ਹੋਈਆਂ, ਜਿਹੜੀਆਂ ਉਹਨਾਂ ਨੇ ਕ੍ਰੀਮੇਟ ਕੀਤੀਆਂ, ਸੋ ਵੱਡੀ ਗਿਣਤੀ ਜਿਹੜੀ ਐਲੀਮੀਨੇਸ਼ਨ ਦੀ ਕਾਰਵਾਈ ਹੈ ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ ਕੁਝ ਮਹੀਨੇ, ਜਿਸ ਦਾ ਸਬੂਤ ਹੈ ਰਾਜਸਥਾਨ ਦੇ ਡਾਇਰੈਕਟਰ ਜਨਰਲ ਪੁਲਿਸ ਦੀ ਸਟੇਟਮੈਂਟ ਸੀ। ਫਿਰ ਇਹਦੇ 'ਚ ਆ ਕਿ ਵੀ ਜੂਨ 84 'ਚ ਕਿਵੇਂ ਕਰਫਿਊ ਲਾ ਕੇ ਸਿੱਖਾਂ ਦਾ ਕਤਲੇਆਮ ਕੀਤਾ। ਇਸ ਤੋਂ ਉਪਰੰਤ ਪੰਜਾਬ ਦੇ ਸਾਰੇ ਵੱਡੇ ਵੱਡੇ ਗੁਰਦੁਆਰਿਆਂ ਵਿੱਚ ਫੌਜੀ ਘੇਰੇ ਪਾ ਕੇ ਫੌਜੀ ਤਾਕਤ ਦੀ ਵਰਤੋਂ ਕਰਕੇ ਸਿੱਖਾਂ ਦਾ ਕਤਲੇਆਮ ਕੀਤਾ। ਪੰਜਾਬ ਦੇ 12,000 ਤੋਂ ਵੱਧ ਪਿੰਡਾਂ ਵਿੱਚ ਇਸੇ ਤਰ੍ਹਾਂ ਕਰਫਿਊ ਲਾ ਕੇ ਅੰਮ੍ਰਿਤਧਾਰੀ ਸਿੰਘਾਂ ਨੂੰ ਭਾਲ ਕੇ ਕਤਲ ਕੀਤਾ। ਅੰਮ੍ਰਿਤਧਾਰੀ ਸਿੰਘਾਂ ਦੇ ਕਤਲੇਆਮ ਤੋਂ ਪਹਿਲਾਂ ਹਿੰਦੂ ਫੌਜੀ ਅਫਸਰਾਂ ਅਤੇ ਸਿਪਾਹੀਆਂ ਨੂੰ ਮਾਨਸਿਕ ਅਤੇ ਜਜ਼ਬਾਤੀ ਪੱਖੋਂ ਸਿੱਖਾਂ ਦੇ ਬੀਜ ਨਾਸ ਲਈ ਤਿਆਰ ਕਰਨ ਦਾ ਕੰਮ ਫੌਜ ਦੀ ਸਰਕਾਰੀ ਪੱਤਰਕਾ ਬਾਤਚੀਤ ਰਾਹੀਂ ਕੀਤਾ ਗਿਆ। ਬਾਤਚੀਤ ਵਿੱਚ ਇਹ ਸਾਫ਼ ਲਿਖਿਆ ਹੋਇਆ ਸੀ ਕਿ ਅੰਮ੍ਰਿਤਧਾਰੀ ਸਿੱਖਾਂ ਦੀ ਕੀ ਨਿਸ਼ਾਨੀ ਹੈ। ਭਾਵੇਂ ਉਹ ਵੇਖਣ ਨੂੰ ਸ਼ਰੀਫ ਅਤੇ ਭਲੇ ਲੱਗਦੇ ਹੋਣ, ਪਰ ਦਰਅਸਲ ਉਹ ਕਾਤਲ, ਦੇਸ਼ ਵਿਰੋਧੀ ਤੇ ਅੱਤਵਾਦੀ ਹੁੰਦੇ ਹਨ। ਇਸ ਲਈ ਹਰ ਇੱਕ ਫੌਜੀ ਦਾ ਫਰਜ਼ ਬਣਦਾ ਹੈ ਕਿ ਜੇ ਕਿਤੇ ਉਹਨਾਂ ਨੂੰ ਅੰਮ੍ਰਿਤਧਾਰੀ ਸਿੱਖ ਦਿਸ ਜਾਵੇ ਤਾਂ ਉਸ ਦਾ ਖੁਰਾ ਖੋਜ ਆਪਣੇ ਉੱਚ ਅਧਿਕਾਰੀਆਂ ਕੋਲ ਭੇਜਣ। ਇਹੋ ਜਿਹੀ ਕਾਰਵਾਈ ਦੁਨੀਆ ਦੇ ਇਤਿਹਾਸ ਵਿੱਚ ਕਦੇ ਵੀ ਕਿਸੇ ਫੌਜ ਨੇ ਆਪਣੇ ਹੀ ਮੁਲਕ ਦੇ ਵਾਸੀਆਂ ਨਾਲ ਨਹੀਂ ਕੀਤੀ। ਹੁਣ ਇਸ 'ਚ ਹਵਾਲਾ ਇੱਕ ਆਰਮੀ ਦੀ ਪਬਲੀਕੇਸ਼ਨ ਹੈ ਬਾਤਚੀਤ ਫੋਰਟਨਾਈਟ ਦੀ, 15 ਰੋਜ਼ਾ ਜੀ। ਔਰ ਜਿਹੜਾ ਉਹਨਾਂ ਦਾ 8 ਜੁਲਾਈ ਦਾ ਅੰਕ ਸੀ, ਉਹਦੇ 'ਚ ਇਹ ਜਿਹੜੀ ਸਟੇਟਮੈਂਟ ਇਹਨਾਂ ਨੇ ਪੰਜਾਬੀ 'ਚ ਦਿੱਤੀ ਹੈ, ਉਹਦਾ ਇਹੀ ਸੀ ਕਿ ਜਿਹਦੇ 'ਚ ਉਹਨਾਂ ਨੇ ਇਹ ਸਾਰਾ ਫੌਜ ਨੂੰ ਸਰਕੂਲੇਟ ਕੀਤਾ, ਕਿਉਂਕਿ ਬਿਹਾਰੀ ਯੂਪੀ ਵਾਲੇ ਤੋਂ 12,000 ਪਿੰਡ ਘੇਰੇ ਹੋਏ ਨੇ ਤੇ ਉਹਨਾਂ ਦੇ ਲਈ ਇਹ ਹਦਾਇਤ ਸੀ ਵੀ ਉਹਨਾਂ ਨੇ ਕੀ ਕਰਨਾ। ਸੋ ਉਹਦੇ 'ਚ ਲਿਖਿਆ ਹੋਇਆ ਹੈ ਕਿ few people are baptized in the name of religion
they wear a miniature kirpan round their neck and are called amritdharis। ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਖਵਾਈ ਜਾਂਦੀ ਹੈ, ਉਹ ਛੋਟੀ ਕਿਰਪਾਨ ਗਲ ਦੇ ਦੁਆਲੇ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ ਹੈ। ਇਹ ਸ਼ਨਾਖਤ ਹੈ ਕਿ ਜਦੋਂ ਉਹਨਾਂ ਨੇ ਫਿਰ ਸੀ ਐਨ ਅਪੀਲ, these amritdharis, they are very dangerous people, they may appear innocent from outside, but basically they are committed to arson, murder and loot। Any information about the whereabouts of amritdharis should be brought in the notice of nearby army authorities। This will be a great service to the Indian nation। So ਇਹਦੀ ਲਗਭਗ ਜਿਹੜੀ ਟ੍ਰਾਂਸਲੇਸ਼ਨ ਹੀ ਹੈ ਇਹ ਕਿ ਭਾਈ ਇਹਦੇ ਥੱਲੇ ਆਲਰੇਡੀ ਪੰਜਾਬ 'ਚ ਸਿੱਖਾਂ ਦੀ ਨਸਲਕੁਸ਼ੀ ਦਾ ਜਿਹੜਾ ਏਜੰਡਾ ਉਹਨਾਂ ਨੇ ਇੰਪਲੀਮੈਂਟ ਕੀਤਾ ਔਰ ਇਹ ਕਾਰਵਾਈ ਜਿਵੇਂ ਕੀਤੀ ਗਈ, ਪਹਿਲਾਂ ਇਸ ਦੀ ਕੋਈ ਉਦਾਹਰਣ ਨਹੀਂ ਕਿ ਆਪਣੇ ਦੇਸ਼ ਦੇ ਲੋਕਾਂ ਦੇ ਖਿਲਾਫ ਆਪਣੀ ਫੌਜ ਨੇ ਇਸ ਪੱਧਰ ਤੇ ਜਾ ਕੇ ਨਸਲਕੁਸ਼ੀ ਕੀਤੀ ਹੋਈ ਜੀ। ਇਸ ਤੋਂ ਉਪਰੰਤ ਜਦੋਂ ਇੰਦਰਾ ਨੂੰ ਮਾਰੀਆਂ ਬੇਅੰਤ ਗੋਲੀਆਂ, ਹੁਣ ਬੇਅੰਤ ਦੇ ਵਿੱਚ ਹਾਈਫਨ ਹੈ, ਇਹ ਡਬਲ ਮੀਨਿੰਗ ਹੈ ਕਿ ਇੱਕ ਤਾਂ ਬੇਅੰਤ ਸਿੰਘ ਨਾਂ ਹੈ ਤੇ ਬੇਅੰਤ ਹੈ ਟੂ ਮੈਨੀ ਕਿ ਵੀ ਜਿਵੇਂ ਉਹਨੇ ਅਕਾਲ ਤਖਤ ਛਲਣੀ ਕੀਤਾ ਤੇ ਹੁਣ ਜਦੋਂ ਉਹ ਬਿਲਕੁਲ ਖੰਡਰਾਤ ਬਣਿਆ, ਅਕਾਲ ਤਖਤ ਦੇਖਦੇ ਸੀ ਜਿਹੜੇ ਡਿਵਾਊਟ ਸਿੱਖ ਨੇ। ਔਰ ਮੈਂ ਵੀ ਜਦੋਂ ਪਹਿਲੀ ਵਾਰ ਗਿਆ, ਇੱਕ ਮਾਈ ਜਿਹੜੀ ਕਿ ਰੋ ਰਹੀ ਸੀ ਭੁੱਬਾਂ ਮਾਰ ਕੇ, ਉਹਨੇ ਕਿਹਾ ਉਹ ਡੈਣੇ ਵੀ ਜਿਵੇਂ ਤੂੰ ਗੁਰੂ ਦਾ ਘਰ ਛਲਣੀ ਕੀਤਾ ਤੂੰ ਵੀ ਛਲਣੀ ਹੋਏ। ਹੁਣ ਇਹ ਬੇਅੰਤ ਗੋਲੀਆਂ ਦਾ ਇਹ ਹੈ ਕਿ ਵੀ ਜੋ ਤੁਸੀਂ ਕਰਦੇ ਹੋ ਉਹ ਤੁਸੀਂ ਪਾਉਂਦੇ ਹੋ। ਤਾਂ ਭਾਰਤ ਦੀ ਹਿੰਦ ਸਰਕਾਰ ਦੇ ਨਵੇਂ ਆਉਣ ਵਾਲੇ ਪ੍ਰਧਾਨ ਮੰਤਰੀ ਅਤੇ ਉਸ ਦੇ ਸਿਆਸੀ ਅਤੇ ਸਰਕਾਰੀ ਸਹਿਯੋਗੀਆਂ ਦੀ ਮਿਲੀ ਭੁਗਤ ਨਾਲ ਦਿੱਲੀ ਅਤੇ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਵਿੱਚ ਸਿੱਖਾਂ ਦਾ ਯੋਜਨਾਬੱਧ ਕਤਲੇਆਮ ਹੋਇਆ, ਜਿਹੜਾ ਕਿ ਕਈ ਦਿਨ ਚੱਲਦਾ ਰਿਹਾ। ਇਸ ਕਤਲੇਆਮ ਨੇ ਨਾਦਰ ਸ਼ਾਹ ਦੇ ਦਿੱਲੀ ਵਿੱਚ ਕੀਤੇ ਹੋਏ ਕਤਲੇਆਮ ਨੂੰ ਵੀ ਕੋਹਾਂ ਪਿੱਛੇ ਛੱਡ ਦਿੱਤਾ ਹੈ। ਸੋ ਇਹ ਜ਼ਾਹਰ ਹੈ, ਸਪਸ਼ਟ ਹੈ ਕਿ ਭਾਈ ਨਵੰਬਰ 84 'ਚ ਭਾਰਤ ਭਰ 'ਚ ਨਾਦਰਸ਼ਾਹੀ ਕਤਲੇਆਮ ਨੂੰ ਵੀ ਮਾਤ ਪਾਉਣ ਵਾਲਾ ਕਤਲੇਆਮ ਹੋਇਆ। ਪੰਜਾਬ ਦੀ ਬਰਨਾਲਾ ਸਰਕਾਰ ਦੀ ਗਠਨ ਕੀਤੀ ਹੋਈ ਕਮੇਟੀ ਦੇ ਪ੍ਰਧਾਨ ਭਾਈ ਅਜੀਤ ਸਿੰਘ ਬੈਂਸ, ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ ਆਪਣੀ ਰਿਪੋਰਟ ਵਿੱਚ 200 ਝੂਠੇ ਕਥਿਤ ਪੁਲਿਸ ਮੁਕਾਬਲਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਲਿਖਦਿਆਂ ਹੈਰਾਨੀ ਪ੍ਰਗਟ ਕੀਤੀ ਸੀ ਕਿ ਇਹਨਾਂ ਸਾਰੇ ਪੁਲਿਸ ਮੁਕਾਬਲਿਆਂ ਵਿੱਚ ਕੋਈ ਪੁਲਿਸ ਦਾ ਜਵਾਨ ਜਾਂ ਅਫਸਰ ਜ਼ਖਮੀ ਨਹੀਂ ਹੋਇਆ ਦੱਸਿਆ ਗਿਆ ਤੇ ਨਾ ਹੀ ਕੋਈ ਕਤਲ ਦਾ ਕੇਸ ਪੁਲਿਸ ਵਿਰੁੱਧ ਦਰਜ ਕੀਤਾ ਗਿਆ ਹੈ, ਕਿਉਂਕਿ ਹਿੰਦੁਸਤਾਨ ਵਿੱਚ ਸਰਕਾਰ ਦੇ ਕੰਮਾਂ ਵਿੱਚ ਕੂੜ ਫਿਰੇ ਪ੍ਰਧਾਨ ਵੇ ਲਾਲੋ ਦਾ ਰਾਜ ਹੈ। ਇਹੋ ਹੀ ਸਹੀ ਅਰਥ ਹੈ ਬ੍ਰਾਹਮਣੀ ਅਸੂਲਾਂ ਦਾ ਪ੍ਰਚਾਰ ਕਰਨਾ, ਸਤਿਅਮੇਵ ਜਾਇਤੇ ਅਤੇ ਬੋਲਣਾ ਕੋਰਾ ਸਫੇਦ ਝੂਠ। ਜਦੋਂ ਇਹਦੀ ਬਰਨਾਲੇ ਦੀ ਸਰਕਾਰ ਬਣੀ ਤਾਂ ਉਹਨੇ ਜਸਟਿਸ ਬੈਂਸ ਕਮਿਸ਼ਨ ਬਣਾਇਆ ਸੀ ਕਿ ਵੀ ਤੁਸੀਂ ਇਨਵੈਸਟੀਗੇਟ ਕਰੋ ਜਿਹੜੇ ਝੂਠੇ ਮੁਕਾਬਲੇ ਔਰ ਜੇਲ੍ਹਾਂ 'ਚ ਨੇ। ਉਦੋਂ ਕੁਝ ਨੌਜਵਾਨ ਛੱਡੇ ਵੀ ਗਏ। ਸੋ ਇਹ ਜਸਟਿਸ ਬੈਂਸ ਕਮੇਟੀ ਨੇ 200 ਜਿਹੜੇ ਸੀ ਐਨਕਾਊਂਟਰ, ਇਹਦਾ ਮਤਲਬ 200 ਨੌਜਵਾਨ ਮਾਰੇ, ਉਹਨਾਂ 'ਚ ਕਿਸੇ ਪੁਲਿਸ ਵਾਲੇ ਦੇ ਝਰੀਟ ਨਹੀਂ ਆਈ। ਸੋ ਜ਼ਾਹਿਰ ਹੈ ਕਿ ਉਹ ਫੜ ਕੇ ਮਾਰੇ ਹੋਏ, ਘਰਾਂ 'ਚੋਂ ਚੁੱਕ ਕੇ ਬੇਗੁਨਾਹ ਨੌਜਵਾਨ ਮਾਰੇ ਗਏ ਸੀ। ਹੁਣ ਸਿਧਾਂਤਕ ਗੱਲ ਵਾਲੇ ਡੈਕਲੇਰੇਸ਼ਨ ਮੁੜਦੀ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਜੀ ਇਹਨਾਂ ਦਾ ਡੈਕਲੇਰੇਸ਼ਨ ਹੈ ਸਤਿਅਮੇਵ ਜਾਇਤੇ ਕਿ ਸੱਤ ਦੀ ਜਿੱਤ ਹੁੰਦੀ ਹੈ, ਪਰ ਜਿਹੜਾ ਅਸਲ ਵਰਤਾਰਾ ਹੈ ਉਹ ਕੂੜ ਫਿਰੇ ਪ੍ਰਧਾਨ ਵੇ ਲਾਲੋ ਹੈ। ਇਹ ਗੁਰਬਾਣੀ ਦੀ ਕੋਟ ਹੈ। ਸਿੱਖ ਧਰਮ ਦਾ ਖੁਰਾ ਖੋਜ ਮਿਟਾਉਣਾ ਬ੍ਰਾਹਮਣਵਾਦ ਦਾ ਅਟਲ ਨਿਸ਼ਾਨਾ ਹੈ, ਕਿਉਂ ਜੋ ਸਿੱਖ ਧਰਮ ਬ੍ਰਾਹਮਣਵਾਦ ਦੀ ਜ਼ਾਤ ਪਾਤ ਅਤੇ ਵਿਪਰਨ ਕੀ ਰੀਤ ਦੀ ਪ੍ਰਣਾਲੀ ਦਾ ਵਿਰੋਧੀ ਹੈ। ਜਿਸ ਤਰ੍ਹਾਂ ਸ਼ੰਕਰਾਚਾਰੀਆ ਨੇ ਫੌਜੀ ਸ਼ਕਤੀ ਦੀ ਵਰਤੋਂ ਕਰਕੇ ਲੱਖਾਂ ਬੌਧੀ ਭਿਕਸ਼ੂਆਂ ਨੂੰ ਮੌਤ ਦੇ ਘਾਟ ਉਤਾਰ ਕੇ ਬੋਧੀਆਂ ਦੇ ਮੰਦਰ ਅਤੇ ਦੂਸਰੇ ਧਾਰਮਿਕ ਚਿੰਨ੍ਹ ਢਹਿ ਢੇਰੀ ਕਰ ਦਿੱਤੇ, ਬੁੱਧ ਧਰਮ ਜਿਹੜਾ ਕਿ ਹਿੰਦੁਸਤਾਨ ਵਿੱਚ ਪੈਦਾ ਹੋ ਕੇ ਦੂਰ ਦੁਰਾਡੇ ਚੀਨ, ਜਾਪਾਨ, ਮਲਾਇਆ, ਬਰਮਾ ਦੇਸ਼ਾਂ ਵਿੱਚ ਫੈਲਿਆ, ਉਹਦਾ ਆਪਣੀ ਜਨਮ ਭੂਮੀ ਵਿੱਚੋਂ ਨਾਮ ਨਿਸ਼ਾਨ ਮਿਟਾ ਦਿੱਤਾ ਗਿਆ। ਇਹ ਹੈ ਅਸਲੀ ਅਰਥ ਬ੍ਰਾਹਮਣਵਾਦ ਦੇ ਅਪਣਾਏ ਹੋਏ ਅਹਿੰਸਾ ਪਰਮੋ ਧਰਮਾਂ ਦੇ ਅਸੂਲ ਦਾ। ਹੁਣ ਸਤਿਅਮੇਵ ਜਾਇਤੇ ਤੋਂ ਬਾਅਦ ਇਹਨਾਂ ਦਾ ਦੂਜਾ ਜਿਹੜਾ ਇਨਸਿਗਨੀਆ ਹਿੰਸਾ ਪਰਮੋ ਧਰਮ, ਉਹਦੇ 'ਚ ਇਹ ਹੁਣ ਪੂਰੇ ਵੇਰਵੇ ਦੇ ਨਾਲ ਦੱਸਿਆ ਜਿਵੇਂ ਕਿ ਸ਼ੰਕਰਾ ਦੇ ਜ਼ਮਾਨੇ 'ਚ ਕਿਵੇਂ ਉਹਨੇ ਬੁੱਧ ਧਰਮ ਸ਼ਾਸਤਰ ਤੇ ਸ਼ਸਤਰ ਨਾਲ ਐਲੀਮੀਨੇਟ ਕੀਤਾ, ਔਰ ਉਸ ਸ਼ੰਕਰਾ ਨੂੰ ਇਹਨਾਂ ਨੇ ਫਿਰ ਉਪਾਧੀ ਦਿੱਤੀ ਆਚਾਰੀਆ, ਗ੍ਰੇਟ ਟੀਚਰ, ਜਿਸ ਤੋਂ ਸ਼ੰਕਰਾਚਾਰੀਆ ਬਣੇ। ਸੋ ਜੋ ਕੁਝ ਬੁੱਧ ਧਰਮ ਦੇ ਜਿਵੇਂ ਲੱਖਾਂ ਭਿਕਸ਼ੂ ਮਾਰੇ ਔਰ ਉਹਨਾਂ ਦੇ ਮੰਦਰ ਤੇ ਦੂਸਰੇ ਧਾਰਮਿਕ ਚਿੰਨ੍ਹ ਢਾਹ ਢੇਰੀ ਕੀਤੇ, ਇਹੀ ਕੁਝ ਸਾਡੇ ਨਾਲ ਹੋ ਰਿਹਾ। ਇਹ ਇਸ ਦਾ ਰੈਜ਼ਨ ਡੈਟਰ ਹੈ ਕਿ ਭਾਈ ਅਸੀਂ ਕਿਉਂ ਅੱਜ ਫਾਈਨਲੀ ਡਿਕਲੇਅਰ ਕਰ ਰਹੇ ਹਾਂ ਵੀ ਸਾਡਾ ਤੁਹਾਡੇ ਨਾਲ ਰਿਸ਼ਤਾ ਖਤਮ ਔਰ ਅਸੀਂ ਆਜ਼ਾਦ ਖਾਲਿਸਤਾਨ ਚਾਹੁੰਦੇ ਹਾਂ ਕਿ ਵੀ ਤੁਸੀਂ ਸਾਡੇ ਨਾਲ ਉਹੀ ਹੁਣ ਸਲੂਕ ਕਰ ਰਹੇ ਹੋ ਜੋ ਤੁਸੀਂ ਬੁੱਧ ਧਰਮ ਦੇ ਨਾਲ ਕੀਤਾ ਸੀ। ਅੱਜ ਕੱਲ੍ਹ ਦੀ ਭਾਰਤ ਸਰਕਾਰ ਸ਼ੰਕਰਾਚਾਰੀਆ ਦੀ ਪਾਲਿਸੀ ਤੇ ਦ੍ਰਿੜਤਾ ਨਾਲ ਚੱਲਦਿਆਂ ਹੋਇਆਂ ਸਭ ਸਿਆਸੀ, ਸੱਭਿਆਚਾਰਕ, ਆਰਥਿਕ, ਪ੍ਰਬੰਧਕੀ ਅਤੇ ਫੌਜੀ ਸਾਧਨ ਵਰਤ ਕੇ
ਸਿੱਖ ਅਤੇ ਸਿੱਖੀ ਦਾ ਭਾਰਤ ਵਿੱਚੋਂ ਖੁਰਾ ਖੋਜ ਮਿਟਾਉਣ ਤੇ ਤੁਲੀ ਹੋਈ ਹੈ। ਇਹੋ ਹੀ ਸਹੀ ਅਰਥ ਹਨ ਬ੍ਰਾਹਮਣਵਾਦ ਦੇ, ਸਹਿਨਸ਼ੀਲ ਹੋਣ ਦੇ ਝੂਠੇ ਦਾਅਵਿਆਂ ਦੇ, ਆਜ਼ਾਦ ਭਾਰਤ ਵਿੱਚ ਘੱਟ ਗਿਣਤੀਆਂ ਮਜ਼ਹਬਾਂ ਧਰਮਾਂ ਉੱਤੇ ਪਾਬੰਦੀ ਲਾਉਣ ਦਾ, ਭਾਰਤ ਦੀ ਲੋਕ ਸਭਾ ਵਿੱਚ ਹਿੰਦੂਆਂ ਦੇ ਧਰਮ ਤਬਦੀਲ ਕਰਨ ਉੱਤੇ ਪਾਬੰਦੀ ਲਾਉਣ ਦੀ ਮੰਗ ਉੱਠਦੀ ਰਹੀ ਹੈ। ਹਾਈ ਕੋਰਟ ਵਿੱਚ ਮੁਸਲਮਾਨਾਂ ਦੇ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਤੇ ਪਾਬੰਦੀ ਦੀ ਮੰਗ ਖੜੀ ਹੋਈ। ਹੁਣ ਇਹ 31 ਸਾਲ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਜੀ ਇਹ ਮੰਗ ਹੋ ਰਹੀ, ਔਰ ਅੱਜ ਆਲਰੇਡੀ ਭਾਰਤ ਦੀਆਂ 9 ਸਟੇਟਾਂ ਦੇ ਵਿੱਚ ਧਰਮ ਪਰਿਵਰਤਨ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਤੇ ਕੁਰਾਨ ਸ਼ਰੀਫ ਤੇ ਪਾਬੰਦੀ ਤੱਕ ਤਾਂ ਗੱਲ ਅਜੇ ਪਹੁੰਚੇਗੀ। ਆਲਰੇਡੀ ਗਊ ਰਕਸ਼ਾ ਦੇ ਨਾਂ ਥੱਲੇ ਆ 3-4 ਦਿਨ ਪਹਿਲਾਂ ਅਸਾਮ ਦੇ ਵਿੱਚ 2 ਨੌਜਵਾਨ ਕੁੱਟ-ਕੁੱਟ ਕੇ ਮਾਰ ਦਿੱਤੇ ਕਿ ਜੀ ਇਹ ਗਾਂ ਚੋਰੀ ਕਰਕੇ ਦੌੜ ਰਹੇ ਸੀ। ਇੱਕ ਹੋਰ ਜਿਹੜਾ ਉਹ ਅੰਨਾ ਕਰ ਦਿੱਤਾ ਹੈ, ਉਹ ਡਰਾਈਵ ਕਰ ਰਿਹਾ ਸੀ, ਉਹਨੇ ਕਿ ਗਾਂ ਅੱਗੇ ਆ ਗਈ, ਉਹਦਾ ਕੀ ਕੀਤਾ। ਸੋ ਕੁੱਲ ਮਿਲਾ ਕੇ ਆਲਰੇਡੀ ਔਰ ਟ੍ਰਿਪਲ ਤਲਾਕ ਕਿ ਜੀ ਜਿਹੜਾ ਮੁਸਲਿਮ ਪਰਸਨਲ ਲਾਅ ਹੈ ਉਹਨੂੰ ਖਤਮ ਕਰਨ ਦੇ ਲਈ ਆਲਰੇਡੀ ਇਸ ਵੇਲੇ ਜਿਹੜਾ ਧੂਆਂਧਾਰ ਪ੍ਰੋਪੇਗੈਂਡਾ ਚੱਲ ਰਿਹਾ ਹੈ ਉਹ ਨੈਕਸਟ ਸਟੈਪ ਇਹਦੇ ਵੱਲ ਹੈ। ਸੋ ਇਹਨਾਂ ਨੇ 31 ਸਾਲ ਪਹਿਲਾਂ ਇਹ ਪ੍ਰੈਡਿਕਟ ਕੀਤਾ ਸੀ ਕਿ ਭਾਈ ਆਹ ਹੋਣ ਜਾ ਰਿਹਾ, ਔਰ ਇਹਦੀਆਂ ਆਲਰੇਡੀ ਮੰਗਾਂ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਗਈਆਂ ਨੇ ਹਾਈ ਕੋਰਟ ਦੇ ਵਿੱਚ ਵੀ ਕਿ ਔਰ ਦੂਸਰੇ ਵੀ ਕਿ ਇਹਦੇ ਤੇ ਤੁਸੀਂ ਪਾਬੰਦੀ ਲਾਓ। ਸਿੱਖਾਂ ਦੇ ਸਰਬਨਾਸ਼, ਸਿੱਖਾਂ ਦੇ ਧਾਰਮਿਕ ਨਿਸ਼ਾਨਾਂ ਨੂੰ ਫੌਜੀ ਤਾਕਤ ਦੀ ਵਰਤੋਂ ਨਾਲ ਢਾਹ ਢੇਰੀ ਕਰਨਾ, ਸਿੱਖੀ ਦਾ ਪ੍ਰਚਾਰ ਕਰਨ ਵਾਲੇ ਕੀਰਤਨੀ ਜਥਿਆਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਜੇਲ੍ਹ ਵਿੱਚ ਡੱਕਣਾ ਤੇ ਪਿੰਡ-ਪਿੰਡ ਵਿੱਚ ਸਿੱਖ ਗ੍ਰੰਥੀਆਂ ਨੂੰ ਡਰਾਉਣਾ, ਝੂਠੇ ਕੇਸਾਂ ਤੇ ਬਗੈਰ ਕੇਸ ਦਰਜ ਕੀਤਿਆਂ ਥਾਣੇ ਅਤੇ ਜੇਲ੍ਹਾਂ ਵਿੱਚ ਡੱਕੀ ਰੱਖਣਾ, ਇਸ ਦਾ ਇਹ ਸਪਸ਼ਟ ਸਬੂਤ ਹੈ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਅਤਿਅੰਤ ਦੁਸ਼ਟੀ ਦੀ ਭਾਵਨਾ ਦਾ। ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ ਕਿ ਸਿੱਖੀ ਪ੍ਰਚਾਰ ਦੇ ਮਿਹਨਤ ਸਦਕਾ ਪੈਦਾ ਕੀਤੇ ਹੋਏ ਤਿਆਰ ਅੰਮ੍ਰਿਤਧਾਰੀ ਸਿੰਘ ਕਿਵੇਂ ਸਰਕਾਰੀ ਫੌਜੀ ਬਾਤਚੀਤ ਐਲਾਨਾਂ ਰਾਹੀਂ ਸਰਵਨਾਸ਼ ਦਾ ਨਿਸ਼ਾਨਾ ਬਣਾਏ ਗਏ ਹਨ ਅਤੇ ਬਣਾਏ ਜਾ ਰਹੇ ਹਨ। ਸੋ ਇਹਦੇ 'ਚ ਉਹਨੂੰ ਫਿਰ ਕਿਹਾ ਕਿ ਜੀ ਜਿਹੜੇ ਤਿਆਰ ਨੇ ਉਹ ਆਲਰੇਡੀ ਜਿਵੇਂ ਆਰਮੀ ਦਾ ਬਾਤਚੀਤ ਦਾ ਆਰਡਰ ਹੈ, ਔਰ ਇਹਨਾਂ ਨੇ ਜਿਹੜੇ ਅੱਗੋਂ ਇਹ ਨਾ ਬਣਨ ਸਿੱਖ ਕੀਰਤਨੀ ਜਥਿਆਂ ਨੂੰ ਰੋਕਿਆ ਜਾ ਰਿਹਾ ਹੈ, ਗ੍ਰੰਥੀਆਂ ਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਹੈ। ਔਰ ਅੱਜ ਜੇ ਅਸੀਂ ਦੇਖੀਏ ਇਸ ਗੱਲ ਨੂੰ ਕਰੀਏ ਕਿ ਹੁਣ ਤਾਂ 125 ਤੋਂ ਜ਼ਿਆਦਾ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ। ਅਜੇ ਪਰਸੋਂ ਹੀ ਲੰਮਾ ਜੱਟਪੁਰਾ ਇਤਿਹਾਸਕ ਪਿੰਡ ਹੈ ਜਿੱਥੇ 10ਵੇਂ ਪਾਤਸ਼ਾਹ ਗਏ ਨੇ, ਉੱਥੇ ਜਿਹੜੀ ਬੀੜ ਦੀ ਬੇਅਦਬੀ ਹੋਈ ਹੈ, ਔਰ ਲਗਾਤਾਰਤਾ ਦੇ ਨਾਲ ਜਿਹੜੀਆਂ ਇਹ ਕਾਰਵਾਈਆਂ ਏਜੰਸੀਆਂ ਦੀਆਂ ਚੱਲ ਰਹੀਆਂ ਨੇ। ਸਰਕਾਰ ਆਪਣੇ ਸਿੱਖ ਵਿਰੋਧੀ ਇਰਾਦਿਆਂ ਤੇ ਕੁਕਰਮਾਂ ਉੱਤੇ ਝੂਠ ਦੇ ਪ੍ਰਚਾਰ ਰਾਹੀਂ ਸਿੱਖਾਂ ਨੂੰ ਅੱਤਵਾਦੀ, ਕਾਤਲ ਅਤੇ ਦੇਸ਼ ਧਰੋਹੀਆਂ ਦਾ ਨਾਮ ਦੇ ਕੇ ਮਨੁੱਖੀ ਹੱਕਾਂ ਤੋਂ ਵਾਂਝਿਆ ਕਰ ਚੁੱਕੀ ਹੈ ਅਤੇ ਆਪਣੀ ਰਾਜਸੀ ਸ਼ਕਤੀ ਦੀ ਵਰਤੋਂ ਕਰਕੇ ਬਾਕੀ ਸਾਰੀ ਦੁਨੀਆ ਦੀਆਂ ਸਰਕਾਰਾਂ, ਹਕੂਮਤਾਂ ਨੂੰ ਇਸ ਪੱਖੋਂ ਹਨੇਰੇ ਵਿੱਚ ਰੱਖਣ ਵਿੱਚ ਕਾਮਯਾਬ ਰਹੀ ਹੈ। ਇਸ ਮੰਤਵ ਦੀ ਪੂਰਤੀ ਲਈ ਸੈਂਸਰਸ਼ਿਪ, ਪੰਜਾਬ ਵਿੱਚ ਵਿਦੇਸ਼ੀ ਪੱਤਰਕਾਰਾਂ ਤੇ ਅਖਬਾਰ ਨਵੀਸਾਂ ਦੇ ਦਾਖਲੇ ਤੇ ਪਾਬੰਦੀ 1984 ਤੋਂ ਲਗਾਤਾਰ ਚਲੀ ਆ ਰਹੀ ਹੈ। ਜੇ ਕਿਸੇ ਸੰਸਥਾ ਜਾਂ ਵਿਅਕਤੀ ਨੇ ਸਿੱਖਾਂ ਦੇ ਕਤਲਾਂ ਦਾ ਬੀਜਨਾਸ਼ ਦੀ ਕੋਈ ਖਬਰ ਦਿੱਤੀ ਤਾਂ ਉਸ ਤੇ ਸਰਕਾਰ ਦਾ ਪ੍ਰਕੋਪ ਬਿਜਲੀ ਵਾਂਗ ਢਹਿ ਪਿਆ। ਸੋ ਜ਼ਾਹਰ ਹੈ ਜੂਨ 84 ਚ ਕਿਵੇਂ ਸਾਰਾ ਮੀਡੀਆ ਬਾਹਰ ਕੱਢਿਆ, ਪੰਜਾਬ ਨੂੰ ਕੱਟ ਆਫ ਕੀਤਾ ਦੁਨੀਆ ਨਾਲੋਂ। ਔਰ ਜੇ ਕਿਸੇ ਨੇ ਕਵਰੇਜ ਕੀਤੀ, ਈਵਨ ਐਸੋਸੀਏਟਡ ਪ੍ਰੈਸ ਦਾ ਬ੍ਰਹਮਾ ਚੈਲਾਨੀ ਜਿਹਨੇ ਜਿਹੜਾ ਬਾਅਦ ਚ ਪਹੁੰਚਿਆ ਖਬਰ, ਉਹਨੂੰ ਵੀ ਉਹਦੇ ਤੇ ਵੀ ਟਾਡਾ ਦਾ ਕੇਸ ਰਜਿਸਟਰ ਕਰ ਲਿਆ ਸੀ। ਹਾਲਾਂਕਿ ਹੁਣ ਤਾਂ ਉਹ ਇਹਨਾਂ ਦਾ ਇੰਡੀਅਨ ਏਜੰਟ ਜਿਹੜਾ ਹੈ ਉਹ ਹਿੰਦੂ ਤਵੀਆਂ ਦਾ ਹੀ ਕੰਮ ਕਰ ਰਿਹਾ। ਸਰਕਾਰ ਦੇ ਇਸ ਭੰਡੀ ਪ੍ਰਚਾਰ ਸਦਕਾ ਮਜ਼ਲੂਮ ਸਿੱਖਾਂ ਦਾ USA, ਚੰਡੀਗੜ੍ਹ, ਵੈਸਟ ਜਰਮਨੀ ਅਤੇ ਕੈਨੇਡਾ ਵਰਗੇ ਮਨੁੱਖੀ ਅਧਿਕਾਰਾਂ ਦੇ ਸਮਰਥਕ ਦੇਸ਼ਾਂ ਵਿੱਚ ਵੀ ਕਾਫੀਆ ਤੰਗ ਹੋਣ ਲੱਗੇ। ਔਰ ਇਹ ਗੱਲ ਇੱਥੇ ਨਹੀਂ ਮੁੱਕੀ, ਫਿਰ ਅਸੀਂ ਦੇਖਦੇ ਹਾਂ ਕਿ 1985 ਚ ਕਿਵੇਂ ਕਨਿਸ਼ਕਾ ਜਹਾਜ਼ ਦਾ ਹਾਦਸਾ ਕਰਵਾ ਕੇ ਕੈਨੇਡਾ ਚ ਕਿ ਇੰਟਰਨੈਸ਼ਨਲੀ ਸਾਡੀ ਖਾਲਿਸਤਾਨ ਦੀ ਮੂਵਮੈਂਟ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਇਹਨਾਂ ਨੇ ਪਾ ਦਿੱਤਾ ਹੈ। ਬ੍ਰਾਹਮਣਵਾਦ ਦੀ ਕਠਪੁਤਲੀ ਪ੍ਰੌਕਸੀ ਗਵਰਨਮੈਂਟ ਆਫ ਇੰਡੀਆ सचमुच सिख पंथ पासों खुट के मर जाऊं, ये मर्जी मेरे सयाद की है, साडे मरण की आस लाई बैठी है। अफसोस तो इस गल का है कि सिखां नूं सिख गुरुआं ने मर्दां वांग मरना, छाती ताण के तुरना ते शेरां वांग अपना बोलबाला करना सिखाया जी। ये संखेप जिहा वर्णन है भारत सरकार वालों सिखां विरुद्ध ऐलान किए टोटल वॉर, सर्वनाश की लड़ाई छेड़न दा कि साडे खिलाफ टोटल वॉर है, पर साडी ये है कि भी साडी ट्रेनिंग ही ये है, जिवें बड़े खूबसूरत शब्द ने कि भाई मर्दां वांग सानू सिख गुरुआं ने सिखाया मर्दां दी तरह मरना, छाती ताण के तुरना ते शेरां वांग अपना बोलबाला कायम। सो
ਇਹ ਆਪਣੇ ਜ਼ੁਲਮ ਨਸਲਕੁਸ਼ੀ ਉਹਦੀ ਇੰਤਹਾ ਤੇ ਭਾਵੇਂ ਆ ਗਏ ਨੇ, ਪਰ ਅਸੀਂ ਇਸ ਚੈਲੰਜ ਨੂੰ ਜਿਹੜਾ ਹੈ ਜਾਰੀ ਰੱਖਾਂਗੇ। ਔਰ ਖਾਲਿਸਤਾਨ ਦਾ ਐਲਾਨ ਉਹ ਚੈਲੰਜ ਹੈ ਕਿ ਅਸੀਂ ਹੁਣ ਤੁਹਾਡੇ ਨਾਲ ਜਿਹੜਾ ਨਹੀਂ ਰਹਿਣਾ, ਅਸੀਂ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਸਿਰਜਾਂਗੇ। ਜੀ ਔਰ ਇਹੀ ਉਹਨਾਂ ਨੇ ਕਿਹਾ ਵੀ ਜਿਹੜਾ ਇੱਕ ਪਾਸੇ ਟੋਟਲ ਵਾਰ ਦਾ ਉਹਨਾਂ ਦੀ ਡੈਕਲੇਰੇਸ਼ਨ ਹੈ ਔਰ ਸਾਡਾ ਇਹਦੇ ਤੇ ਇਹ ਰਿਸਪੌਂਸ ਹੈ। ਇਹ ਲੜਾਈ ਜੂਨ 1984 ਦੇ ਆਪਰੇਸ਼ਨ ਨੀਲਾ ਤਾਰਾ ਅਤੇ ਆਪਰੇਸ਼ਨ ਵੁੱਡਰੋਜ਼ ਨਾਲ ਆਰੰਭ ਹੋਈ ਤੇ ਹੁਣ ਤੱਕ ਦਰ ਪਰ ਦਰ ਜਾਰੀ ਰੱਖੀ ਜਾ ਰਹੀ ਹੈ। ਪਿੱਛੇ ਜੇ ਬੰਗਲਾਦੇਸ਼ ਸਰਕਾਰ ਨੇ ਸਿੱਖ ਭਾਰਤੀ ਸ਼ਹਿਰੀਆਂ ਦਾ ਆਪਣੇ ਮੁਲਕ ਵਿੱਚ ਦਾਖਲਾ ਬੰਦ ਕਰ ਦਿੱਤਾ ਹੈ, ਪਰ ਜਦੋਂ ਇਹ ਮਾਮਲਾ ਭਾਰਤ ਦੀ ਲੋਕ ਸਭਾ ਵਿੱਚ ਉਠਾਇਆ ਗਿਆ ਤਾਂ ਸਪੀਕਰ ਬਲਰਾਮ ਜਾਖੜ ਨੇ ਅਤਿਅੰਤ ਬੇਸ਼ਰਮੀ ਨਾਲ ਇਸ ਨੂੰ ਬੰਗਲਾਦੇਸ਼ ਦਾ ਆਪਣਾ ਨਿੱਜੀ ਮਾਮਲਾ ਦੱਸਿਆ। ਹੁਣ ਇਹ ਇਸੇ ਦਾ ਹੀ ਮੁੰਡਾ ਸੁਨੀਲ ਜਾਖੜ ਹੁਣ ਤਾਂ ਹਾਰ ਗਿਆ ਐਮਐਲਏ ਦੀ ਚੋਣ, ਇਹ ਕਾਂਗਰਸ ਲੈਜਿਸਲੇਟਿਵ ਪਾਰਟੀ ਦਾ ਲੀਡਰ ਸੀ। ਇਹ ਉਹੀ बलराम जाखड़ है जिन्हें कहा कि अगर भारत की एकता अखंडता के लिए हमें 2 करोड़ सिखों को भी मारना पड़ा तो हम इससे हिचकिचाएंगे नहीं। और ये जो बांग्लादेश ने कोई पाबंदी लाई उस पीरियड तो उन्हें कहा जी ये बांग्लादेश सरकार का निजी मामला है, ये असीं दखल अंदाजी नहीं कर सकते। इस तो वड्डी सियासी फिरकोपुणे की कुड़ित्तण की दुनिया में किते मिसाल नहीं मिल सकती। भारत सरकार दीयां सारी सियासी जथेबंदियां भारतीय जनता पार्टी, CPI, CPM सारे दे सारे एक आवाज़ हो के सिखां विरुद्ध लामबंद हो गए ਅਤੇ ਸਿੱਖਾਂ ਦੇ ਕਤਲੇਆਮ ਅਤੇ ਬੀਜਨਾਸ ਉੱਤੇ ਹਾਂ ਦਾ ਨਾਰਾ ਨਾ ਮਾਰਿਆ। ਇਹ ਘਿਨਾਉਣਾ ਦ੍ਰਿਸ਼ ਹੈ ਸਿੱਖਾਂ ਵਿਰੁੱਧ ਲੜੀ ਜਾ ਰਹੀ ਗੈਰ ਐਲਾਨੀਆ ਜੰਗ ਟੋਟਲ ਵਾਰ ਦਾ। ਇਹ ਆਪੋਜੀਸ਼ਨ ਪਾਰਟੀਆਂ ਵੀ ਸਰਕਾਰ ਤਾਂ ਹਕੂਮਤ ਕਾਂਗਰਸ ਦੀ ਸੀ ਵੀ ਉਹ ਤਾਂ ਜ਼ੁਲਮ ਕਰ ਹੀ ਰਹੇ ਨੇ, ਪਰ ਬਾਕੀ ਸਾਰੀਆਂ ਪਾਰਟੀਆਂ ਵੀ ਜਿਹੜੀਆਂ ਉਹਦੀ ਹਮਾਇਤ ਕਰ ਰਹੀਆਂ। ਸੋ ਸਿੱਖਾਂ ਦੇ ਖਿਲਾਫ ਇਹ ਅਨਐਲਾਨੀਆ ਟੋਟਲ ਵਾਰ ਹੈ ਉਹਨਾਂ ਦੀ। ਪ੍ਰਸਿੱਧ ਅਖਾਣ ਦੇ ਮੁਤਾਬਕ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਅੱਜ ਫਿਰ ਸ਼ਾਹ ਮੁਹੰਮਦ ਦੇ ਕਥਨ ਅਨੁਸਾਰ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਅਤੇ ਚੜੇ ਹਿੰਦੁਸਤਾਨੀ ਪੂਰਬੀ ਦੱਖਣੀ ਜੀ। ਇਹ ਪਹਿਲੀ ਜਿਹੜੀ ਜਿਹਨੂੰ ਜੰਗਨਾਮਾ ਹੁਣ ਸਿੰਘਾਂ ਫਰੰਗੀਆਂ ਕਿਹਾ ਜਾਂਦਾ, ਪਰ ਉਹਦਾ ਨਾਂ ਹੀ ਓਰੀਜਨਲ ਜੰਗ ਹਿੰਦ ਪੰਜਾਬ ਸੀ। ਉਹਦੇ ਸ਼ਾਹ ਮੁਹੰਮਦ ਨੇ, ਕਿਉਂਕਿ ਜਿਹੜੀਆਂ ਅੰਗਰੇਜ਼ਾਂ ਦੀਆਂ ਮੁੱਢਲੀਆਂ ਫੌਜਾਂ ਸੀ ਉਹ ਇਹ ਪੂਰਬੀ ਹੀ ਸੀ, ਉਹਨੂੰ ਕਿਹਾ ਕਈ ਕੋਟ ਚੜੇ ਪੂਰਬੀ ਦੱਖਣੀ ਜੀ। ਜਾਂ ਜਦੋਂ ਸ਼ਾਹ ਮੁਹੰਮਦ ਨੇ ਕਿਹਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ। ਸੋ ਉਹਨਾਂ ਨੇ ਕਿਹਾ ਵੀ ਇਤਿਹਾਸ ਦੁਹਰਾ ਰਿਹਾ। ਅੱਜ ਵੀ ਇਹ ਜੰਗ ਹਿੰਦ ਪੰਜਾਬ ਹੈ। ਇੱਕ ਪਾਸੇ ਸਾਰਾ ਭਾਰਤੀ ਸਿਸਟਮ ਹੈ ਔਰ ਇਧਰ ਸਿੱਖ ਕੌਮ ਆਪਣੀ ਹੋਂਦ ਦੇ ਲਈ, ਆਪਣੀ ਆਜ਼ਾਦੀ ਦੇ ਲਈ ਲੜ ਰਹੀ ਹੈ। ਇਸ ਕਠਨ ਸਥਿਤੀ ਵਿੱਚ ਅੱਜ ਅਸੀਂ ਖਾਲਿਸਤਾਨ ਦਾ ਐਲਾਨ ਕਰਕੇ ਬਗੈਰ ਭਾਰਤ ਵਿਰੁੱਧ ਜਵਾਬੀ ਕਾਰਵਾਈ ਵਜੋਂ ਟੋਟਲ ਵਾਰ ਦਾ ਐਲਾਨ ਕਰਨ ਤੋਂ ਸੰਕੋਚ ਕੀਤਾ ਹੈ ਤਾਂ ਜੋ ਦੁਨੀਆ ਦੀ ਕਚਹਿਰੀ ਵਿੱਚ ਸਾਡੇ ਉੱਤੇ ਜਲਦਬਾਜ਼ੀ ਦਾ ਇਲਜ਼ਾਮ ਨਾ ਲੱਗ ਸਕੇ। ਮਤਲਬ ਇਹ ਹੈ ਵੀ ਉਹ ਤਾਂ ਸਾਡੀ ਨਸਲ ਮੁਕਾ ਰਹੇ ਨੇ, ਅਸੀਂ ਕੋਈ ਹਿੰਦੂਆਂ ਨੂੰ ਡੈਮੇਜ ਨਹੀਂ ਕਰ ਰਹੇ ਜਾਂ ਅਸੀਂ ਇਹਨਾਂ ਦੇ ਖਿਲਾਫ ਕੋਈ ਵਾਰ ਡਿਕਲੇਅਰ ਨਹੀਂ ਕੀਤੀ, ਅਸੀਂ ਦੁਨੀਆ ਦੀ ਕਚਹਿਰੀ ਵੱਲ ਦੇਖ ਰਹੇ ਹਾਂ। ਸਾਨੂੰ ਕੱਲ ਨੂੰ ਇਹ ਨਾ ਕੋਈ ਕਹੇ ਵੀ ਅਸੀਂ ਕੋਈ ਜਲਦਬਾਜ਼ੀ 'ਚ ਜਿਹੜੀ ਕੋਈ ਹਰਕਤ ਕੀਤੀ ਹੈ। ਅਸੀਂ ਇਨਸਾਫ ਦੀ ਮੰਗ ਤੇ ਦੁਨੀਆ ਦੀ ਕਚਹਿਰੀ 'ਚ ਆਪਣਾ ਕੇਸ ਪੇਸ਼ ਕੀਤਾ ਹੈ ਕਿ ਸਾਡੇ ਖਿਲਾਫ ਅਨਐਲਾਨੀਆ ਟੋਟਲ ਵਾਰ ਹੈ ਔਰ ਇਹ ਕੁਝ ਸਾਡੇ ਨਾਲ ਹੋ ਰਿਹਾ ਹੈ। ਔਰ ਲਾਸਟ ਪੈਰਾਗ੍ਰਾਫ ਨੇ, ਜੇ ਭਾਰਤ ਸਰਕਾਰ ਆਪਣੀ ਜ਼ਾਹਰਾਨਾ ਕਾਰਵਾਈ ਤੋਂ ਬਾਜ ਨਾ ਆਈ ਤਾਂ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਸਥਾਪਿਤ ਕੀਤੀ 5 ਮੈਂਬਰੀ ਪੰਥਕ ਕਮੇਟੀ ਇਨਸਾਫ ਪਸੰਦ ਅਤੇ ਮਨੁੱਖੀ ਅਧਿਕਾਰਾਂ ਦੇ ਸਮਰਥਕ ਦੇਸ਼ਾਂ ਪਾਸੋਂ ਸਭ ਕਿਸਮ ਦੀ ਲੋੜੀਂਦੀ ਮਦਦ, ਸਪਲਾਈ, ਸਹਾਰਾ ਅਤੇ ਹਮਦਰਦੀ ਦੀ ਮੰਗ ਕਰੇਗੀ। UN ਪਾਸੋਂ ਵੀ ਅਸੀਂ ਇਸ ਕਿਸਮ ਦੀ ਮਦਦ ਦੀ ਮੰਗ ਕਰਦੇ ਹਾਂ। ਜਿਨ੍ਹਾਂ ਗੁਆਂਢੀ ਦੇਸ਼ਾਂ ਨੇ ਸਾਡੀ ਵਿਖੜੀ ਘੜੀ ਵਿੱਚ ਹਾਂ ਦਾ ਨਾਅਰਾ ਮਾਰਨ ਦਾ ਯਤਨ ਕੀਤਾ ਹੈ, ਅਸੀਂ ਉਹਨਾਂ ਦਾ ਅਹਿਸਾਨ ਨਹੀਂ ਭੁਲਾਵਾਂਗੇ। ਵਿਦੇਸ਼ਾਂ ਵਿੱਚ ਰਹਿੰਦੇ ਹੋਏ ਸਿੰਘ ਸਿੰਘਣੀਆਂ ਦੇ ਵੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ, ਕਿਉਂਕਿ ਉਹ ਸਾਡੇ ਦੁੱਖ ਵਿੱਚ ਸਾਡੇ ਨਾਲ ਮੋਢਾ ਜੋੜ ਕੇ ਖੜੇ ਹੋਏ। ਜੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਮਨਜ਼ੂਰ ਹੋਵੇ ਤਾਂ ਅਸੀਂ ਉਹਨਾਂ ਦੇ ਖਾਲਿਸਤਾਨ ਦੇ ਸ਼ਹਿਰੀ ਬਣਾਉਣ ਲਈ ਤਿਆਰ ਹੋਵਾਂਗੇ। ਹੁਣ ਇਹਦੇ 'ਚ 2 ਐਲੀਮੈਂਟ ਨੇ, ਇੱਕ ਤਾਂ ਯੂਨਾਈਟਿਡ ਨੇਸ਼ਨਸ, ਗੁਆਂਢੀ ਦੇਸ਼ ਚੀਨ, ਪਾਕਿਸਤਾਨ ਖਾਸ ਤੌਰ ਤੇ ਉਹਨਾਂ ਨੂੰ ਕਿਹਾ ਹਾਂ ਦਾ ਨਾਅਰਾ ਮਾਰਨਾ ਪਾਕਿਸਤਾਨ ਦੇ ਵਿੱਚ ਹੀ ਹੋਇਆ, ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਹੈ, ਬਾਹਰਲੇ ਸਿੱਖਾਂ ਦਾ ਕੀਤਾ ਹੈ। ਔਰ ਅਖੀਰਲੀ ਲਾਈਨ ਜਿਹੜੀ ਉਹਨਾਂ ਨੇ ਕਹੀ ਹੈ ਉਹ ਡਿਊਲ ਸਿਟੀਜ਼ਨਸ਼ਿਪ ਦੀ ਹੈ। ਉਹਨੇ ਕਿਹਾ ਵੀ ਜਿੰਨੇ ਸਿੱਖ ਬਾਹਰ ਰਹਿੰਦੇ ਨੇ, ਭਾਵੇਂ ਕੋਈ ਅਮਰੀਕਨ ਸਿਟੀਜ਼ਨ ਹੈ, ਕੈਨੇਡੀਅਨ ਹੈ, ਬ੍ਰਿਟਿਸ਼ ਹੈ, ਖਾਲਿਸਤਾਨ ਬਣਨ ਵੇਲੇ ਤੋਂ ਬਾਅਦ
ਉਹਨਾਂ ਦੇ ਕੋਲ ਡਿਊਲ ਸਿਟੀਜ਼ਨਸ਼ਿਪ ਹੋਏਗੀ ਕਿ ਉਹ ਆਪਣੇ ਦੇਸ਼ਾਂ ਦੇ ਸਿਟੀਜ਼ਨ ਵੀ ਰਹਿ ਸਕਦੇ ਨੇ ਜੀ ਤੇ ਸਾਈਮਲਟੇਨੀਅਸਲੀ ਜਿਹੜੇ ਨੇ ਖਾਲਿਸਤਾਨ ਦੀ ਵੀ ਉਹਨਾਂ ਦੇ ਕੋਲ ਸਿਟੀਜ਼ਨਸ਼ਿਪ ਹੋਏਗੀ, ਜਿਵੇਂ ਇਜ਼ਰਾਈਲ ਦੇ ਮਾਮਲੇ 'ਚ। 5 ਮੈਂਬਰੀ ਪੰਥਕ ਕਮੇਟੀ ਵੱਲੋਂ ਸਿੰਘਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਿੱਖਾਂ ਦੇ ਘਰੋਂ ਵਿੱਚੋਂ ਹਥਿਆਰ ਅਤੇ ਹੋਰ ਕਿਸਮ ਦਾ ਸਮਾਨ ਨਾ ਲੁੱਟਣ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਲਈ ਜੂਝ ਰਹੇ ਸਿੰਘਾਂ ਸਿੰਘਣੀਆਂ ਦੀ ਹਰ ਪ੍ਰਕਾਰ ਨਾਲ ਸਹਾਇਤਾ ਅਤੇ ਹੌਸਲਾ ਅਫਜ਼ਾਈ ਕੀਤੀ ਜਾਵੇ, ਕਿਉਂਕਿ ਸਿੰਘਾਂ ਦੇ ਕਿਲੇ ਸੰਗਤ ਹੀ ਹੈ। ਜੀ ਸੋ ਜ਼ਾਹਰ ਹੈ ਵੀ ਉਸ ਵੇਲੇ ਇੱਕ ਰੁਝਾਨ ਸ਼ੁਰੂ ਹੋ ਗਿਆ ਸੀ, ਕਿਉਂਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਹੀ ਇਹ ਕਰ ਰਹੀਆਂ ਨੇ। ਸੋ ਇਹ ਦੱਸਣ ਦੇ ਲਈ ਕਿ ਭਾਈ ਜਿਹੜਾ ਤੁਹਾਡੇ ਘਰਾਂ ਚੋਂ, ਸਿੱਖਾਂ ਦੇ ਘਰਾਂ ਚੋਂ ਹਥਿਆਰ ਲੁੱਟਦਾ ਹੈ, ਉਹ ਸਾਡਾ ਸਿੰਘ ਨਹੀਂ ਹੋਏਗਾ। ਸੋ ਇਹ ਡੈਕਲੇਰੇਸ਼ਨ 'ਚ ਇਸ ਗੱਲ ਨੂੰ ਕਲੀਅਰ ਕਰ ਦਿੱਤਾ ਗਿਆ ਹੈ ਕਿ ਭਾਈ ਤੁਸੀਂ ਜਿਹੜਾ ਇਸ ਕਿਸਮ ਦਾ ਕੰਮ ਨਹੀਂ ਕਰਨਾ। ਪਰ ਨਾਲ ਦੀ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਕਿਉਂਕਿ ਲੜ ਰਹੇ ਹਾਂ, ਸਾਡੇ ਕੋਲ ਕਿਲੇ ਤਾਂ ਨਹੀਂ ਨੇ, ਜੀ ਇਸ ਲਈ ਸਿੰਘਾਂ ਦੇ ਕਿਲੇ ਜਿਹੜੇ ਕਿ ਸੰਘਰਸ਼ ਦੇ ਵਿੱਚ ਨੇ, ਤੁਹਾਡੇ ਘਰ ਨੇ। ਔਰ ਵਾਕਈ ਜੇ ਅਸੀਂ ਉਸ ਤੋਂ ਬਾਅਦ 86 ਤੋਂ ਆਲਮੋਸਟ 95 ਤੱਕ ਜਿਹੜੀ ਸਟਰਗਲ ਜ਼ੋਰਦਾਰ ਤਰੀਕੇ ਦੇ ਨਾਲ ਚੱਲੀ, ਲੋਕਾਂ ਨੇ ਸੱਚਮੁੱਚ ਹੀ ਆਪਣੇ ਘਰਾਂ ਦੇ ਦਰਵਾਜ਼ੇ ਖੋਲੇ। ਕਿੰਨੇ ਜਫਰ ਜਾਲੇ, ਕਿੰਨਿਆਂ ਨੇ ਤਸ਼ੱਦਦ ਸਿਆ, ਕਿਵੇਂ ਘਰਾਂ ਦੇ ਘਰ ਬਰਬਾਦ ਹੋਏ, ਪਨਾਹ ਦੇਣ ਵਾਲਿਆਂ ਨੂੰ ਕਿਵੇਂ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ, ਡਾਇਰੈਕਟ ਪੁਲਿਸ ਵੱਲੋਂ ਵੀ, ਕੈਟਾਂ ਨੇ ਵੀ ਕਿਵੇਂ ਕੀਤਾ। ਇਹਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਪੰਜਾਬ ਦੇ ਲੋਕਾਂ ਨੇ, ਸਿੱਖਾਂ ਨੇ ਪਹਿਰਾ ਦਿੱਤਾ ਇਸ ਡੈਕਲੇਰੇਸ਼ਨ ਦੇ ਉੱਤੇ, ਸੱਚਮੁੱਚ ਹੀ ਆਪਣੇ ਘਰਾਂ ਨੂੰ ਸਿੰਘਾਂ ਦੇ ਕਿਲੇ ਬਣਾਇਆ। ਸੋ ਇਹਦੇ ਨਾਲ ਅਸੀਂ ਜਿਹੜਾ ਅੱਜ ਇਸ ਵਿਚਾਰ ਚਰਚਾ ਨੂੰ ਖਤਮ ਕਰਦੇ ਹਾਂ। ਪਰ ਆਉਣ ਵਾਲੇ ਦਿਨਾਂ 'ਚ ਇਸ ਨਾਲ ਸੰਬੰਧਿਤ, ਕਿਉਂਕਿ ਤਰਜ਼ੇ ਹਕੂਮਤ ਦੀ ਗੱਲ ਜਿਹੜੀ ਹੈ ਉਹ ਪੁੱਛੀ ਗਈ ਸੀ ਜਾਂ ਪੁੱਛੀ ਜਾਂਦੀ ਹੈ, ਅਸੀਂ ਜਦੋਂ ਵੀ ਹੋਰ ਸਵਾਲ ਕੋਈ ਆਉਣਗੇ ਭਵਿੱਖ ਦੇ ਵਿੱਚ, ਉਹਨਾਂ ਨਾਲ ਉਸੇ ਹੀ ਅੰਦਾਜ਼ ਦੇ ਵਿੱਚ ਜਿਹੜਾ ਉਹਨਾਂ ਨੂੰ ਰਿਸਪੌਂਸ ਕਰਾਂਗੇ। ਰਿਸਪੌਂਸ ਕਰਾਂਗੇ। ਜੀ ਡਾਕਟਰ ਸਾਹਿਬ, ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।